ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਅਹਿਮ ਵਿਚਾਰਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 20 ਅਕਤੂਬਰ 2017 6 ਕੱਤਕ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਗੁਰਗੱਦੀ ਦਿਵਸ ਹੈ ਤੇ ਇਸ ਮੌਕੇ ਅਸੀਂ ਸਾਰੇ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਇਸ ਖੁਸ਼ੀ ਦੇ ਦਿਹਾੜੇ ਤੇ ਅਸੀਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਅਸੀਂ ਕੱਲ ਦਾ ਪ੍ਰੋਗਰਾਮ, ਕਿਉਂਕਿ ਕੱਲ ਬੰਦੀ ਛੋੜ ਦਿਵਸ ਸੀ ਔਰ ਬੇਸ਼ੱਕ ਅਸੀਂ ਪਰਸੋਂ ਇਸ ਦੇ ਉੱਤੇ ਪੂਰਾ ਸੈਗਮੈਂਟ ਕੀਤਾ ਸੀ। ਕੱਲ ਅਸੀਂ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਕਿਉਂਕਿ ਸ਼ਾਮ ਦਾ ਦੀਵਾਨ ਸੀ, ਉਹਦੇ 'ਚ ਸੰਗਤੀ ਰੂਪ 'ਚ ਹੀ ਜਾਣ ਦਾ ਸੀ, ਲੇਕਿਨ ਉਹਦੇ 'ਚ ਵੀ ਪ੍ਰੈਜੈਂਟੇਸ਼ਨ ਦਾ ਮੌਕਾ ਬਣਿਆ ਔਰ ਉਹ ਬੜੀ ਬਰੀਫ ਜਿਹੀ ਸਪੀਚ ਫੇਸਬੁੱਕ ਦੇ ਉੱਤੇ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਦੇਖੀ ਹੋਏਗੀ। ਔਰ ਸਾਡੇ ਲਈ ਜਿਹੜੀ ਗੱਲ ਅਸੀਂ ਸਮਝਦੇ ਹਾਂ ਕਿ ਰਿਪੀਟਡਲੀ ਅਸੀਂ ਦੁਹਰਾ ਰਹੇ ਕਿ ਅੱਜ ਸਾਡੇ ਬਹੁਤ ਸਾਰੇ ਦਿਨ ਬੇਸ਼ੱਕ ਕੋਈ ਇਤਿਹਾਸਕ ਨੇ ਬੀਤੇ ਦੇ ਜਾਂ ਅੱਜ ਦੇ ਵੀ, ਜਿਹੜੇ ਕੁਝ ਨਵੇਂ ਜੁੜਦੇ ਜਾਂਦੇ ਨੇ ਹੌਲੀਡੇ ਸੀਜ਼ਨ ਦੇ ਨਾਂ ਥੱਲੇ, ਉਹਨਾਂ ਦੇ ਵਿੱਚ ਰਿਚੁਅਲਿਜ਼ਮ ਜਾਂ ਰਸਮੀ ਜਾਂ ਰਵਾਇਤੀ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਭਾਵਨਾ ਜ਼ਿਆਦਾ ਹੈ। ਲੇਕਿਨ ਇਹਦੇ ਬਾਵਜੂਦ ਇੱਕ ਗੱਲ ਜਿਹੜੀ ਕੱਲ ਰਿਚਮੰਡ ਹਿੱਲ ਵੀ ਦੇਖਣ 'ਚ ਆਈ ਔਰ ਤੁਸੀਂ ਵੀ ਜਿੱਥੇ ਗਏ ਤੁਸੀਂ ਮੈਂਸ਼ਨ ਕਰ ਰਹੇ ਸੀ ਹੋਰ ਵੀ ਕਿ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਬੰਦੀ ਛੋੜ ਦਿਵਸ ਦੇ ਮੌਕੇ ਤੇ ਗੁਰੂ ਘਰਾਂ 'ਚ ਆਉਂਦੀਆਂ ਨੇ। ਕੱਲ ਵੀ ਸ਼ਾਇਦ ਨਿਊ ਈਅਰ ਈਵ ਦੇ ਉੱਤੇ ਜਿੰਨੀ ਸੰਗਤ ਹੁੰਦੀ ਹੈ ਉਸ ਦੇ ਲਗਭਗ 19 ਕੀ ਹੋਏਗੀ। ਲੰਬੀ ਲਾਈਨ ਤੱਕ ਅੰਦਰ ਜਾਣ ਦੀ ਗੱਲ ਸੀ। ਬਾਕੀ ਕਾਨੂੰਨ ਅਸੀਂ ਇੱਥੇ ਵੀ ਫਲਾਊਟ ਕਰਦੇ ਹਾਂ ਬਿਨਾਂ ਪਰਮਿਸ਼ਨ ਤੋਂ, ਜਿਹੜੇ ਪਟਾਕੇ ਨੇ ਔਰ ਆਤਿਸ਼ਬਾਜ਼ੀ ਚਾਰ ਚੁਫੇਰੇ, ਇਹ ਮੈਂ ਸਮਝਦਾ ਵੀ ਕੋਈ ਚੰਗਾ ਰੁਝਾਨ ਨਹੀਂ ਹੈ। ਇੱਕ ਪਾਸੇ ਤਾਂ ਇਸ ਲੈਵਲ ਤੇ ਪੋਲੂਸ਼ਨ ਲੈਵਲ ਭਾਰਤ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਖਾਸ ਤੌਰ ਤੇ ਕਿ ਸੁਪਰੀਮ ਕੋਰਟ ਨੇ ਵੀ ਉਹਦੇ ਤੇ ਪਾਬੰਦੀ ਲਾਈ। ਅਸੀਂ ਦੂਸਰੇ ਸੈਕਸ਼ਨ 'ਚ ਡਿਸਕਸ ਕਰਾਂਗੇ ਕਿ ਉਹਦੀਆਂ ਕਿਵੇਂ ਧੱਜੀਆਂ ਉੱਡੀਆਂ। ਪਰ ਇੱਥੇ ਵੀ ਜਦੋਂ ਕਿ ਐਨਵਾਇਰਨਮੈਂਟ ਨੂੰ ਲੈ ਕੇ, ਕਲਾਈਮੇਟ ਨੂੰ ਲੈ ਕੇ ਇੱਕ ਅਵੇਅਰਨੈਸ ਵੀ ਹੈ ਔਰ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਐਨਵਾਇਰਨਮੈਂਟ ਪ੍ਰਤੀ ਜਿਹੜੀਆਂ ਵਿਰੋਧੀ ਨੀਤੀਆਂ ਨੇ ਜਾਂ ਇੰਟਰਨੈਸ਼ਨਲ ਉਸ ਐਗਰੀਮੈਂਟ 'ਚੋਂ ਬਾਹਰ ਨਿਕਲਣਾ ਹੈ ਉਸ ਨੂੰ ਕ੍ਰਿਟਿਸਾਈਜ਼ ਕੀਤਾ ਜਾਂਦਾ। ਸੋ ਮੈਂ ਸਮਝਦਾ ਵੀ ਅਸੀਂ ਜਦੋਂ ਇਸ ਕਿਸਮ ਦੀ ਕੋਈ ਕਾਰਵਾਈ ਕਰਦੇ, ਇੱਕ ਜਿੱਥੇ ਅਸੀਂ ਦੂਸਰੇ ਸ਼ਹਿਰੀਆਂ ਦੇ ਲਈ ਜਦੋਂ ਅਸੀਂ ਸੜਕਾਂ ਤੇ ਗਲੀਆਂ 'ਚ ਆਪ ਮੁਹਾਰਾ ਇਸ ਕਿਸਮ ਦਾ ਕਰਦੇ ਹਾਂ, ਉਹਨਾਂ ਦੇ ਵਿੱਚ ਅਸੀਂ ਇੱਕ ਮਾੜਾ ਅਸਰ ਛੱਡਦੇ ਹਾਂ। ਪੁਲਿਸ ਜਿਹੜੀ ਹੈ ਉਹਦਾ ਟੈਂਟਰ ਹੁਕਸ ਹੁੰਦੀ ਹੈ। ਕੱਲ ਵੀ ਕਈ ਵਾਰੀ ਕਈ ਥਾਈਂ ਪੁਲਿਸ ਨੇ ਜਾ ਕੇ ਇੰਟਰਵੀਨ ਕਰਨਾ, ਫਿਰ ਦੂਜੇ ਪਾਸੇ ਚਲੇ ਜਾਂਦੇ ਨੇ। ਇਹ ਸਾਡੇ ਉਸ ਲਾਲੈਸ ਪਾਰਟ ਨੂੰ ਸਾਹਮਣੇ ਲਿਆਂਦਾ। ਔਰ ਤੀਸਰਾ, ਕੁੱਲ ਮਿਲਾ ਕੇ ਜੇ ਅਸੀਂ ਇਹਨਾਂ ਮੁਲਕਾਂ 'ਚ ਹੈ ਜਿੱਥੇ ਸਾਫ਼ ਸੁਥਰੀ ਰਿਲੇਟਿਵਲੀ ਹਵਾ ਹੈ ਔਰ ਸਾਫ਼ ਸੁਥਰਾ ਪਾਣੀ ਹੈ, ਤੇ ਅਸੀਂ ਕਿਉਂ ਇਸ ਨੂੰ ਵੀ ਥਰਡ ਵਰਲਡ ਕੰਟਰੀਜ਼ ਦੀ ਤਰ੍ਹਾਂ ਉਸ ਪਾਸੇ ਹੀ ਲਿਜਾਣਾ ਚਾਹੁੰਦੇ ਹਾਂ। ਸੋ ਇਹ ਗੱਲ ਕੋਈ ਬਹੁਤ ਜਿਹੜੀ ਹੈ ਇਹ ਠੀਕ ਨਹੀਂ ਹੈ ਔਰ ਮੈਂ ਇਸ ਨੂੰ ਸਮਝਦਾ ਵੀ ਇਸ ਬਾਰੇ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਗੁਰਦੁਆਰਾ ਕਮੇਟੀਆਂ ਨੂੰ ਵੀ ਕਿ ਉਹਨਾਂ ਦੀ ਵਿਸਿਨਿਟੀ ਦੇ ਵਿੱਚ ਆਲੇ ਦੁਆਲੇ 'ਚ ਵੀ ਜਿਹੜਾ ਇਸ ਗੱਲ ਦੇ ਉੱਤੇ ਸਖਤੀ ਦੇ ਨਾਲ ਰੋਕ ਹੋਵੇ। ਔਰ ਜਿਵੇਂ 4 ਜੁਲਾਈ ਹੁੰਦਾ ਜਾਂ ਦੂਸਰਾ, ਜੇ ਕੋਈ ਚਾਹੁੰਦਾ ਹੈ ਤਾਂ ਇੱਥੇ ਤੁਸੀਂ ਬਿਫੋਰ ਟਾਈਮ ਕਿਸੇ ਚੰਗੇ ਪਾਰਕ ਜਾਂ ਦੂਸਰੇ 'ਚ ਜਿਹੜੇ ਵੀ ਕੋਈ ਅਲਾਊਡ ਸਿਸਟਮ ਹੁੰਦਾ ਹੈ ਉਹਦੇ ਥੱਲੇ ਪਰਮਿਟ ਲੈ ਕੇ ਕਰਨਾ ਜਿਹੜਾ ਹੈ ਉਹ ਉਸ ਦਾਇਰਾ ਕਾਰ 'ਚ ਵੀ ਹੁੰਦਾ ਔਰ ਉਹਦੇ ਨਾਲ ਤੁਹਾਡੀ ਜਿਹੜੀ ਹੈ ਉਹ ਇੱਕ ਸਤਿਕਾਰਤ ਭਾਵਨਾ ਵੀ ਹੁੰਦੀ ਹੈ ਕਾਨੂੰਨ ਦੇ ਪ੍ਰਤੀ।
ਦੂਸਰਾ ਪਾਰਟ ਅਸੀਂ ਉਹਨਾਂ ਸਾਰੇ ਦਰਸ਼ਕਾਂ ਦਾ ਜਿਹੜੀ ਇੰਡੀਆਨਾ ਪੈਰੇਡ ਜਿਸ ਨੂੰ ਅਸੀਂ ਕਵਰ ਕੀਤਾ ਹੈ ਉਸ ਦੇ ਉੱਤੇ ਸਾਨੂੰ ਕਾਫੀ ਪੋਜ਼ਿਟਿਵ ਇਨਪੁਟ ਆਈ ਹੈ ਔਰ ਜਿਹੜੀ 8-9 ਮਿੰਟ ਦੀ ਵੀਡੀਓ ਕਲਿੱਪਿੰਗ ਮਾਈਕ ਪੈਂਸ ਦਾ ਵੱਲੋਂ ਭੇਜਿਆ ਮੈਸੇਜ ਜਿਹੜਾ ਉਹਨਾਂ ਦੇ ਭਰਾ ਨੇ ਪੜ੍ਹਿਆ ਔਰ ਅਸੀਂ ਉਸ ਨੂੰ ਜਿਹੜਾ ਐਪਰੋਪਰੀਏਟ ਰਿਸਪੌਂਸ ਦਿੱਤਾ ਉਸ ਦੇ ਉੱਤੇ ਥੈਂਕ ਯੂ ਨੋਟ ਉਸ ਨੂੰ ਹੁਣ ਤੱਕ 73,600 ਦੇ ਕਰੀਬ ਲੋਕਾਂ ਨੇ ਦੇਖਿਆ 609 ਸ਼ੇਅਰਸ ਨੇ ਔਰ 74 ਕਮੈਂਟਸ ਨੇ। ਹਾਲਾਂਕਿ ਕੁਛ ਦਾ ਇਹ ਜਿਵੇਂ ਅਸੀਂ ਇੱਕ ਪ੍ਰੋਗਰਾਮ ਦੇ ਵਿੱਚ ਇਹਨੂੰ ਡਿਸਕਸ ਵੀ ਕੀਤਾ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਜੀ ਰਿਪਬਲਿਕਨ ਐਡਮਿਨਿਸਟ੍ਰੇਸ਼ਨ ਇਵੇਂ ਕਰ ਰਿਹਾ ਉਵੇਂ ਕਰ ਰਿਹਾ। ਠੀਕ ਹੈ, ਅਸੀਂ ਵੀ ਆਪਣੇ ਇਸ ਪ੍ਰੋਗਰਾਮ 'ਚ ਵੀ ਇਹ ਵੀ ਅਮਰੀਕਾ ਦੀ ਖੂਬਸੂਰਤੀ ਹੈ ਕਿ ਜਿੱਥੇ ਤੁਸੀਂ ਆਪਣੇ ਮੁਲਕ ਦੇ ਵਿੱਚ ਆਪਣੇ ਇਹਨਾਂ ਲੋਕਾਂ ਦੀਆਂ ਨੀਤੀਆਂ ਨੂੰ ਖੁੱਲ੍ਹ ਕੇ ਕ੍ਰਿਟਿਸਾਈਜ਼ ਕਰ ਸਕਦੇ ਹੋ, ਅਸੀਂ ਖੁੱਲ੍ਹ ਕੇ ਖਾਲਿਸਤਾਨ ਦੀ ਗੱਲ ਕਰ ਸਕਦੇ ਹਾਂ। ਪਰ ਉੱਥੇ ਨਾਲ ਦੀ ਨਾਲ ਜਿਵੇਂ ਮੈਂ ਕਿਹਾ ਸੀ ਕਿ ਇਹ ਅਕਲੀਅਤਾਂ ਦੇ ਲਈ ਘੱਟ ਗਿਣਤੀਆਂ ਦੇ ਲਈ ਜ਼ਰੂਰੀ ਹੁੰਦਾ ਹੈ ਉਹਨਾਂ ਦੀ ਆਪਣੀ ਸਰਵਾਈਵਲ ਲਈ ਵੀ ਜੀ ਔਰ ਭਵਿੱਖ ਲਈ ਵੀ ਕਿ ਉਹ ਜਿਹੜਾ ਉਹਨਾਂ ਦੀ ਸ਼ਮੂਲੀਅਤ ਦੋਨਾਂ ਧਿਰਾਂ 'ਚ ਹੀ ਹੋਣੀ ਚਾਹੀਦੀ ਹੈ। ਸੋ ਜੇ ਵਾਈਸ ਪ੍ਰੈਜ਼ੀਡੈਂਟ ਨੇ ਸਪੈਸ਼ਲੀ ਇਸ ਓਕੇਜ਼ਨ ਤੇ 3 ਸਾਲ ਪਹਿਲਾਂ ਖੁਦ ਮਾਰਚ ਕੀਤਾ ਔਰ ਹੁਣ ਸਪੈਸ਼ਲੀ ਉਹਨੇ ਆਪਣੇ ਭਰਾ ਨੂੰ ਭੇਜਿਆ ਤੇ ਫਿਰ ਇਹ ਨਹੀਂ ਹੈ ਕਿ ਜੀ ਉਸ ਨੂੰ ਬੂ ਕਿਉਂ ਨਹੀਂ ਕੀਤਾ ਜਾਂ ਉਸ ਨੂੰ ਐਂਟਰਟੇਨ ਕਿਉਂ ਕੀਤਾ। ਸੋ ਇਸ ਦੇ ਉੱਤੇ ਅਸੀਂ ਪੂਰਾ ਸੈਗਮੈਂਟ ਕੀਤਾ ਸੀ ਪਰ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਸਰੋਤਿਆਂ ਨੇ ਉਹ ਸਾਡੇ ਐਡਰੈਸ ਨੂੰ ਵੀ ਜਿਹੜਾ ਅਸੀਂ ਗ੍ਰੈਗ ਪੈਂਸ ਨੂੰ ਸੰਬੋਧਿਤ ਹੁੰਦਿਆਂ ਕੀਤਾ ਔਰ ਜਿਹਨੂੰ ਉਹਨੇ ਬਿਲਕੁਲ ਵਿਦ ਫੁੱਲ ਅਟੈਂਸ਼ਨ ਜਿਹਨੂੰ ਕਹਿੰਦੇ ਨੇ ਅੱਖ ਝਪਕੇ ਬਿਨਾਂ ਸੁਣਿਆ ਉਸ ਦੇ ਲਈ ਜਿਹੜਾ ਉਹਨਾਂ ਦੇ ਪੋਜ਼ਿਟਿਵ ਫੀਡਬੈਕ ਹੈ। ਜਿਵੇਂ ਤੁਸੀਂ ਦੱਸਿਆ ਕਿ ਅੱਜ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ 20 ਅਕਤੂਬਰ ਔਰ 6 ਕੱਤਕ ਦਾ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੇ ਤੌਰ ਤੇ ਜਿੱਥੇ ਵੀ ਸਿੱਖ ਸੰਗਤਾਂ ਨੇ ਉਹਨੂੰ ਸੈਲੀਬ੍ਰੇਟ ਕਰ ਰਹੀਆਂ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਾ ਜ਼ਿਕਰ ਕਰਦੇ ਤੇ ਇਹ ਉਹ ਪ੍ਰਕਾਸ਼ ਦਿਵਸ ਹੈ ਜਿਹੜਾ ਕਿ 1604 ਦੇ ਵਿੱਚ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਆਦਿ ਬੀੜ ਦਾ ਹੋਇਆ। ਉਹਦੇ 'ਚ 5 ਗੁਰੂ ਸਾਹਿਬਾਨ ਦੀ ਬਾਣੀ ਸੀ ਔਰ ਉਸ ਤੋਂ ਇਲਾਵਾ ਹਿੰਦੂ ਮੁਸਲਮਾਨ ਭਗਤਾਂ ਫਕੀਰਾਂ ਔਰ ਈਵਨ ਜਿਹਨਾਂ ਨੂੰ ਅਨਟਚੇਬਲ ਸ਼ੂਦਰ ਬਣਾਇਆ ਹੋਇਆ ਸੀ ਬ੍ਰਾਹਮਣਵਾਦ ਨੇ ਉਹਨਾਂ ਦੀ ਬਾਣੀ ਵੀ ਔਰ 10ਵੇਂ ਪਾਤਸ਼ਾਹ ਨੇ ਇਸ ਜਿਹਨੂੰ ਅਸੀਂ ਪਹਿਲੀ ਬੀੜ ਆਦਿ ਬੀੜ ਹੈ ਔਰ ਇਸ ਦਾ ਮੁਕੰਮਲ ਸਰੂਪ ਦਮਦਮਾ ਸਾਹਿਬ 'ਚ ਆਲਮੋਸਟ 9-10 ਮਹੀਨੇ ਦੇ ਆਪਣੇ ਮੁਕਾਮ ਦੇ ਦੌਰਾਨ ਜਿਸ ਨੂੰ ਭਾਈ ਮਨੀ ਸਿੰਘ ਜੀ ਨੇ ਜਿਸ ਬੀੜ ਨੂੰ ਲਿਖਿਆ ਪਹਿਲੀ ਬੀੜ ਭਾਈ ਗੁਰਦਾਸ ਜੀ ਨੇ ਲਿਖੀ ਸੀ, ਭਾਈ ਮਨੀ ਸਿੰਘ ਜੀ ਨੇ ਉਸ ਨੂੰ ਜਿਹੜਾ ਹੈ ਉਹ ਸਕ੍ਰਾਈਬ ਨੇ ਉਹਦੇ ਲਿਖਾਰੀ ਨੇ ਔਰ ਉਸ ਬੀੜ ਦੇ ਵਿੱਚ ਜਿਹੜਾ ਵੀ ਰਾਗਾਂ ਦਾ ਕ੍ਰਮ 31 ਰਾਗ ਨੇ ਗੁਰੂ ਗ੍ਰੰਥ ਸਾਹਿਬ 'ਚ ਔਰ ਸਾਰੀ ਬਾਣੀ ਰਾਗ ਕ੍ਰਮ ਦੇ ਵਿੱਚ ਹੈ। ਉਸ ਦੇ ਨਾਲ ਗੁਰੂ ਸਾਹਿਬ ਨੇ ਕੋਈ ਵੀ ਜਿਹੜੀ ਹੈ ਉਹਦੇ 'ਚ ਐਡੀਸ਼ਨ ਜਾਂ ਸਬਸਟ੍ਰੈਕਸ਼ਨ ਨਹੀਂ ਕੀਤੀ ਔਰ ਜਿਹੜੇ ਰਾਗ 'ਚ ਬਾਣੀ ਸੀ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਿਨ੍ਹਾਂ ਰਾਗਾਂ 'ਚ ਸੀ ਉਹ ਜਿਹੜੇ ਆਲਰੇਡੀ ਨਿਸ਼ਚਿਤ ਰਾਗ ਸੀ ਆਦਿ ਬੀੜ ਦੇ ਉਹਨਾਂ ਦੇ ਨਾਲ ਦਰਜ ਕੀਤੀ ਔਰ ਇੱਕ ਰਾਗ ਜਿਹਦੇ 'ਚ ਪਹਿਲਾਂ ਬਾਣੀ ਨਹੀਂ ਸੀ ਰਚੀ ਗਈ ਉਹ ਅਡਰਾ ਰਾਗ ਜੈਜਾਵੰਤੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹਦੇ 'ਚ ਬਾਣੀ ਰਚੀ ਔਰ ਇਹ ਉਹੀ ਬੀੜ ਸੀ ਫਿਰ ਜਿਹਨੂੰ ਕਿਉਂਕਿ ਦਮਦਮਾ ਸਾਹਿਬ 'ਚ ਮੁਕੰਮਲ ਹੋਏ ਇਹਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ ਔਰ ਅੱਜ ਦੇ ਦਿਨ 20 ਅਕਤੂਬਰ 1708 ਨੂੰ ਜਦੋਂ ਕਿ ਅਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ 5 ਸਿੱਖਾਂ ਦੇ ਨਾਲ ਜਿਹੜੇ ਉਹਨਾਂ ਦੀ ਕੌਂਸਲ ਸੀ ਉਹਨਾਂ ਦੇ ਨਾਲ 25 ਸਿੱਖ ਹੋਰ ਨਗਾਰਾ ਨਿਸ਼ਾਨ ਸਾਹਿਬ 5 ਤੀਰਾਂ ਦੀ ਬਖਸ਼ਿਸ਼ ਕਰਕੇ ਉਹਨਾਂ ਨੂੰ ਆਲਰੇਡੀ ਪੰਜਾਬ ਵੱਲ ਤੋੜ ਦਿੱਤਾ ਸੀ। ਭਵਿੱਖ ਪੰਥ ਦਾ ਕੀ ਹੋਣਾ ਕਿਵੇਂ ਦੁਸ਼ਟਾਂ ਨੂੰ ਸਜ਼ਾ ਦੇਣੀ ਹੈ ਇਹ ਵੀ ਜਿਹੜਾ ਡਿਸਾਈਡਡ ਸੀ ਔਰ ਅੱਜ ਦੇ ਦਿਨ 1708 ਦੇ ਵਿੱਚ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਹੈ ਉਹ ਉਸ ਅੱਗੇ ਸੀਸ ਝੁਕਾਇਆ ਮੱਥਾ ਟੇਕਿਆ ਔਰ ਸਭ ਸਿੱਖਾਂ ਨੂੰ ਜਿਹੜਾ ਇਹ ਹੁਕਮ ਕੀਤਾ ਜਿਹਨੂੰ ਕਿ ਅਸੀਂ ਦਿਉਰਾ ਰੂਪ ਦੇ ਵਿੱਚ ਪੜ੍ਹਦੇ ਹਾਂ ਰੋਜ਼ਾਨਾ ਔਰ ਬੜਾ ਜ਼ਾਹਰ ਹੈ ਕਿ ਵੀ ਇਸ 'ਚ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਹੁਣ ਜ਼ਾਹਰ ਹੈ ਵੀ ਇਹ ਗੱਲ ਕੱਲੀ ਖਾਲਸਾ ਪੰਥ ਦੀ ਨਹੀਂ ਹੈ। ਜਦੋਂ ਅਸੀਂ ਪੰਥ ਦੀ ਗੱਲ ਕਰਦੇ ਹਾਂ ਤੇ ਪੰਥ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਹੁੰਦੀ ਹੈ
ਔਰ ਇਸ ਨੂੰ ਜਦੋਂ ਮੈਂ ਭੱਟਾਂ ਦਾ ਇਹ ਸਵਈਆ ਦੁਹਰਾਉਂਦਾ ਕਿ ਜਦੋਂ ਉਹਨਾਂ ਨੇ ਗੁਰੂ ਰਾਮਦਾਸ ਜੀ ਦੀ ਵਡਿਆਈ ਦੇ ਵਿੱਚ ਇਹ ਸਵਈਆ ਕਿਹਾ ਤਾਂ ਉਹਦੇ 'ਚ ਕਿਹਾ ਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾ। ਇੱਕ ਉੱਤਮ ਪੰਥ। ਔਰ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਫਰਮਾਇਆ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਕਿ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੇ ਵਿੱਚ ਇੱਕ ਨਵਾਂ ਸਿੱਕਾ ਨਿਊ ਕੋਇਨ, ਉਹ ਨਵਾਂ ਕੋਇਨ ਜਦੋਂ ਬਾਦਸ਼ਾਹ ਬਦਲਦਾ ਹੈ ਤੇ ਉਹ ਆਪਣੀ ਟਕਸਾੜ ਦੇ ਵਿੱਚ ਨਵੇਂ ਸਿੱਕੇ ਕੱਢਦਾ ਹੈ। ਸੋ ਜ਼ਾਹਰ ਹੈ ਵੀ ਇਹ ਉਸ ਸਾਰੇ ਪਾਰਟ ਨੂੰ ਝੁਠਿਆਉਂਦਾ ਹੈ ਕਿ ਜੀ ਇਹਨੂੰ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਐਜ਼ ਏ ਰਿਫਾਰਮਰ ਕਹੋ ਜੀ, ਸਮਾਜ ਸੁਧਾਰ ਕੀਤਾ, ਜ਼ਾਤ ਪਾਤ ਮੂਰਤੀ ਪੂਜਾ ਦਾ ਖੰਡਨ ਕੀਤਾ। ਬਾਕੀ ਨਹੀਂ, ਇਹ ਮਾਰਿਆ ਸਿੱਕਾ ਜਗਤ ਵਿੱਚ ਨਵਾਂ ਸਿੱਕਾ, ਨਵਾਂ ਕੋਇਨ, ਨਵਾਂ ਆਈਡੀਆ, ਨਵਾਂ ਵਿਚਾਰ ਔਰ ਨਵੇਂ ਪ੍ਰੋਫਿਟ ਦੇ ਤੌਰ ਤੇ ਗੁਰੂ ਨਾਨਕ ਸਾਹਿਬ ਨੇ ਗੁਰਮਤ ਵਿਚਾਰਧਾਰਾ, ਗੁਰਮਤ ਗਾਡੀ ਰਾਹ ਚਲਾਇਆ, ਇਹ ਦੁਨੀਆ ਨੂੰ ਦਿੱਤਾ। ਫਿਰ ਅਸੀਂ ਦੇਖਦੇ ਹਾਂ ਕਿ ਜਿਹੜੀ ਸਿੱਧਾਂ ਜੋਗੀਆਂ ਦੇ ਨਾਲ ਗੁਰੂ ਸਾਹਿਬ ਦੀ ਵਿਚਾਰ ਚਰਚਾ ਹੁੰਦੀ ਹੈ ਅੱਡ-ਅੱਡ ਥਾਵਾਂ ਤੇ, ਉਹ ਅਚਲ ਵਟਾਲੇ ਹੋਏ, ਉਹ ਗੋਰਖਮਤੇ ਹੋਏ ਜਿਹੜਾ ਨਾਨਕ ਮਤਾ ਬਣ ਜਾਂਦਾ ਹੈ, ਜਾਂ ਹੋਰ ਮੁਕਾਮ ਤੇ ਹੋਏ, ਉਸ ਦੇ ਵਿੱਚ ਵੀ ਭਾਈ ਗੁਰਦਾਸ ਯਾਦ ਕਰਵਾਉਂਦੇ ਨੇ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਕਿ ਸ਼ਬਦ ਦੇ ਨਾਲ ਸਿੱਧਾਂ ਦੀ ਉਸ ਮੰਡਲੀ ਨੂੰ ਜਿਹੜਾ ਗੁਰੂ ਸਾਹਿਬ ਨੇ ਜਿੱਥੇ ਜਿੱਥੇ ਵੀ ਸੀ ਉਹਨਾਂ ਨੂੰ ਸ਼ਬਦ ਦੀ ਡਿਬੇਟ ਦੇ ਨਾਲ, ਸ਼ਬਦ ਦੀ ਤਾਕਤ ਦੇ ਨਾਲ, ਸ਼ਬਦ ਦੇ ਪ੍ਰਭਾਵ ਦੇ ਨਾਲ ਜਿਹੜਾ ਗੁਰਮਤ ਰਸਤਾ ਹੈ ਉਸ ਰਾਹੀਂ ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਜੋਗ ਮਤ ਦੀ, ਉਹਨੂੰ ਡਿਫੀਟ ਕੀਤਾ ਔਰ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ ਜੀ, ਆਪਣਾ ਪੰਥ ਨਿਰਾਲਾ ਕੀਤਾ। ਔਰ ਕੱਲ ਹੀ ਜਦੋਂ ਮੈਂ ਰਿਚਮੰਡ ਹਿੱਲ ਵਾਲੇ ਐਡਰੈਸ 'ਚ ਵੀ ਇਹ ਗੱਲ ਮੈਂਸ਼ਨ ਕੀਤੀ ਕਿ ਜਦੋਂ ਅਸੀਂ 6ਵੇਂ ਪਾਤਸ਼ਾਹ ਨੂੰ ਬੰਦੀ ਛੋੜ ਪਾਤਸ਼ਾਹ ਦੇ ਤੌਰ ਤੇ ਯਾਦ ਕਰਦੇ ਹਾਂ ਔਰ 52 ਰਾਜਿਆਂ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਨੂੰ ਬੰਦੀ ਚੋਂ ਗੁਰੂ ਸਾਹਿਬ ਨੇ ਛੁਡਾਇਆ, ਤੇ ਉਹ ਸਿਰਫ ਕੋਈ 22 ਧਾਰ ਦੇ ਪਹਾੜੀ ਰਾਜੇ ਨਹੀਂ ਸੀ ਜਿਵੇਂ ਕਿ ਅਕਸਰ ਇਹੀ ਕਿਹਾ ਜਾਂਦਾ, ਕਿਉਂਕਿ 22 ਧਾਰ ਆਪਣੇ ਆਪ 'ਚ ਹੀ ਦੱਸਦਾ ਹੈ ਕਿ 22 ਰਾਜੇ, ਧਾਰ ਪਾਣੀ ਨੂੰ ਕਹਿੰਦੇ ਨੇ, ਸਟਰੀਮ ਆਫ ਵਾਟਰ। ਔਰ ਇਹ ਕਾਂਗੜੇ ਤੋਂ ਲੈ ਕੇ ਤੇ ਅਸੀਂ ਹਿਮਾਚਲ ਦੇ ਅੱਜ ਜਿਹੜਾ ਹਿਮਾਚਲ ਪ੍ਰਦੇਸ਼ ਆ ਉਹੀ ਰਾਜ, ਇਹਨਾਂ ਦੇ ਵਿੱਚ ਈਵਨ ਫਾਰ ਆਫ ਅਸਾਮ ਤੱਕ ਦਾ ਰਾਜਾ ਵੀ ਸੀ। ਔਰ ਕੱਲ ਜਿਹੜਾ ਵਾਕਿਆ ਮੈਂ ਫਿਰ ਬਾਅਦ ਚ ਰਾਤ ਨੂੰ ਪੜ੍ਹ ਰਿਹਾ ਸੀ, ਸਿੱਧਾਂ ਦੇ ਜਾਂ ਜੋਗੀਆਂ ਦੇ ਮਾਮਲੇ 'ਚ ਆਈ ਚਰਚਾ। ਹੁਣ ਜਿੱਥੇ ਗੁਰਦੁਆਰਾ ਨਾਨਕ ਮਤਾ ਹੈ ਯੂਪੀ ਦਾ ਹਿੱਸਾ ਸੀ, ਜਿਹੜਾ ਹੁਣ ਕੁਛ ਹਿੱਸਾ ਉਹਦਾ ਉੱਤਰਾਖੰਡ 'ਚ ਹੈ, ਬਟ ਕੁੱਲ ਮਿਲਾ ਕੇ ਉਹੀ ਪੁਰਾਣੀ ਯੂਪੀ ਹੈ। ਉੱਥੇ ਲਗਭਗ 6-7 ਗੁਰਦੁਆਰੇ ਨੇ ਔਰ ਉਹਨਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਤਾਂ ਗੁਰਦੁਆਰਾ ਨਾਨਕ ਮਤਾ ਹੈ ਜਿੱਥੇ ਕਿ ਗੁਰੂ ਨਾਨਕ ਸਾਹਿਬ ਨੇ ਫਿਰ ਆਪਣੀ ਜਿਹੜੀ ਹੈ ਉੱਥੇ ਸਥਾਪਿਤ ਕੀਤੀ ਧਰਮਸਾਲ ਵੀ, ਔਰ ਉਹਦੀ ਬਾਬਾ ਅਲਮਸਤ ਨਾਂ ਦੇ ਜਿਹੜੇ ਗੁਰਸਿੱਖ ਸਨ ਉਹ ਉਹਦੀ ਸੇਵਾ ਸੰਭਾਲ ਕਰਦੇ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਉਹਨਾਂ ਨੇ ਸਿੱਧਾਂ ਨੇ ਉੱਥੇ ਕਬਜ਼ਾ ਕਰਕੇ ਉਸ ਪਿੱਪਲ ਨੂੰ ਅੱਗ ਲਾ ਦਿੱਤੀ ਜਿਹਦੇ ਥੱਲੇ ਗੁਰੂ ਸਾਹਿਬ ਬੈਠੇ ਸੀ, ਉਹਨਾਂ ਦੀ ਵੀ ਮਾਰ ਕੁਟਾਈ ਕੀਤੀ। ਔਰ ਬਾਬਾ ਅਲਮਸਤ ਥੋੜੀ ਦੂਰ ਜਾ ਕੇ ਬੈਠ ਕੇ ਗੁਰੂ ਸਾਹਿਬ ਨੂੰ ਉਹਨਾਂ ਨੇ ਯਾਦ ਕੀਤਾ। 6ਵੇਂ ਪਾਤਸ਼ਾਹ ਆਏ ਔਰ ਆ ਕੇ ਉਹਨਾਂ ਨੂੰ ਸਜ਼ਾ ਯਾਫਤਾ ਵੀ ਕੀਤਾ ਜੋਗੀਆਂ ਨੂੰ, ਔਰ ਵਾਪਸ ਉੱਥੇ ਜਿਹੜਾ ਉਹ ਗੁਰਮਤ ਦਾ ਸਿਧਾਂਤ ਜਿਹੜਾ ਉਹ ਐਸਟੈਬਲਿਸ਼ ਕੀਤਾ ਧਰਮਸਾਲ ਰੂਪ 'ਚ। ਔਰ ਉਹਨਾਂ ਨੇ ਜੋਗੀਆਂ ਨੇ ਫਿਰ ਨੇੜੇ ਹੀ ਜਿਹੜੀ ਇੱਕ ਕਲਿਆਣਪੁਰ ਨਾਂ ਦੀ ਰਿਆਸਤ ਜਿਹਦਾ ਰਾਜਪੂਤ ਰਾਜਾ ਸੀ ਔਰ ਉਹਦੇ ਕੋਲ ਉਹਨਾਂ ਨੇ ਜਾ ਕੇ ਜਿਹੜੀ ਆ ਅਪੀਲ ਕੀਤੀ ਕਿ ਜੀ ਸਾਡੇ ਤੇ ਕਬਜ਼ਾ ਕਰ ਲਿਆ ਜਾਊਗਾ। ਉਹ ਆਪਣੀ ਫੌਜ ਲੈ ਕੇ ਜਦੋਂ ਆਇਆ ਉਹਨਾਂ ਨੂੰ ਤਾਂ ਇਹੀ ਕਿਹਾ ਹੋਣਾ ਜੀ ਉੱਥੋਂ ਆਏ ਆ ਪੰਜਾਬ ਤੋਂ ਉਹਨਾਂ ਨੇ, ਔਰ ਉਹਨੇ ਜਦੋਂ ਗੁਰੂ ਸਾਹਿਬ ਵੱਲ ਦੇਖਿਆ ਤੇ ਉਸ ਨੇ ਉੱਤਰ ਕੇ ਘੋੜੇ ਤੋਂ ਮੱਥਾ ਟੇਕਿਆ। ਉਹ ਉਹਨਾਂ ਜਿਹੜਾ ਉਹਨਾਂ 52 ਰਾਜਿਆਂ ਦੇ ਵਿੱਚੋਂ ਇੱਕ ਸੀ ਜਿਹਨੂੰ ਕਿ ਗੁਰੂ ਸਾਹਿਬ ਨੇ ਗਵਾਲੀਅਰ ਚੋਂ ਛੁਡਾਇਆ ਸੀ। ਮੈਂ ਇਸ ਲਈ ਵੇਰਵਾ ਦੇ ਰਿਹਾ ਕਿ ਬਹੁਤ ਵਾਰੀ ਅਸੀਂ 52 ਰਾਜਿਆਂ ਦੀ ਇੱਕ ਤਾਂ ਕਿਸੇ ਕਦੇ ਹਿਸਟੋਰੀਅਨ ਨੇ ਰਿਸਰਚ ਕਰਕੇ ਲਿਸਟ ਵੀ ਨਹੀਂ ਤਿਆਰ ਕੀਤੀ, ਪਰ ਮੈਂ ਜਦੋਂ ਇਹ ਦੇਖਿਆ ਵੀ ਜਿਹੜੇ 6-7 ਗੁਰਦੁਆਰੇ ਨੇ ਉਹਨਾਂ 'ਚ ਇੱਕ ਗੁਰਦੁਆਰਾ ਆਊਟਸਕਰਟਸ ਦੇ ਉੱਤੇ ਹੈ ਕਲਿਆਣਪੁਰ ਦੀ, ਜਿੱਥੇ ਕਿ ਗੁਰੂ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਆਏ ਔਰ ਉਸ ਰਾਜੇ ਨੇ ਜਿਹਨੂੰ ਜੋਗੀ ਲਿਆਏ ਸੀ ਕਿ ਜੀ ਅਸੀਂ ਹੁਣ ਪੋਲੀਟੀਕਲ ਪਾਵਰ ਦਾ ਇਸਤੇਮਾਲ ਕਰਕੇ, ਕਿਉਂਕਿ ਮੈਂ ਜਦੋਂ ਜੂਨ 84 ਔਰ ਇਹ ਸਾਰੇ ਪਾਰਟ ਨੂੰ ਦੇਖਦਾ ਤੇ ਫਿਰ ਮੈਂ ਦੇਖਦਾ ਵੀ ਜਾਂ 22 ਧਾਰ ਦੇ ਪਹਾੜੀ ਰਾਜਿਆਂ ਨੇ 10ਵੇਂ ਪਾਤਸ਼ਾਹ ਦੇ ਵੇਲੇ ਕਿਵੇਂ ਜੰਗਾਂ ਮਚਾਈਆਂ। ਸੋ ਇਹ ਗੱਲ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ 52 ਰਾਜਿਆਂ 'ਚ ਈਵਨ ਕਲਿਆਣਪੁਰ ਉਸ ਵੇਲੇ ਦਾ ਜਿਹੜਾ ਅੱਜ ਦਾ ਯੂਪੀ ਹੈ
ਉਹਦਾ ਰਾਜਾ ਵੀ ਔਰ ਦੂਸਰੇ ਸ਼ਾਮਲ ਸੀ। ਜਸਟ ਪਾਸਿੰਗ ਰੈਫਰੈਂਸ ਦੇ ਵਿੱਚ ਹੈ ਜੀ। ਔਰ ਇਹੀ ਪਾਰਟ ਜਿਹੜਾ 10ਵੇਂ ਪਾਤਸ਼ਾਹ ਨੇ ਜਦੋਂ ਕਿ ਗੁਰੂ ਗ੍ਰੰਥ ਔਰ ਗੁਰੂ ਪੰਥ ਦਾ ਕਾਨਸੈਪਟ ਜੋਤੀ ਜੋਤ ਸਮਾਨ ਤੋਂ ਪਹਿਲਾਂ ਐਸਟੈਬਲਿਸ਼ ਕੀਤਾ, ਜਿਹੜੇ ਉਹਨਾਂ ਦੇ ਬਚਨ ਸਨ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ, ਕਿ ਸਿੱਖ ਨੇ ਸਿਰਫ ਤੇ ਸਿਰਫ ਅਕਾਲ ਪੁਰਖ ਰੱਬ ਇੱਕ, ਜਿਸ ਦੇ ਲਈ ਜਿਸ ਨੂੰ ਵੰਡਿਆ ਨਹੀਂ ਜਾ, ਜਿਹਦੀ ਬਿਗਨਿੰਗ ਹੀ ਗੁਰੂ ਗ੍ਰੰਥ ਸਾਹਿਬ ਦੀ ਬਿਗਨਿੰਗ ਹੀ ਇੱਕ ਓੰਕਾਰ ਤੋਂ ਹੁੰਦੀ ਹੈ ਕਿ ਵੀ ਸਿਰਫ ਉਹੀ ਹੈ, ਇੱਕੋ ਹੀ ਰੱਬ ਹੈ। ਉਹ ਹਾਜ਼ਰ ਹੈ, ਉਹ ਗਾਇਬ ਹੈ, ਉਹ ਨਾਜ਼ਰ ਹੈ, ਉਹ ਮੰਜ਼ਰ ਹੈ, ਕਿਸੇ ਵੀ ਹਾਲਤ 'ਚ ਹੈ, ਲੇਕਿਨ ਉਹ ਰੱਬ ਹੈ। ਜਿਹੜੀ ਕੁਦਰਤ ਵੀ ਹੈ, ਕਾਦਰ ਦੀ ਅਸੀਂ ਕੁਦਰਤ ਕਹਿੰਦੇ ਹਾਂ, ਇਹਦੇ 'ਚ ਵੀ ਰੱਬ ਹੈ, ਪਰ ਇਹ ਰੱਬ 'ਚੋਂ ਹੀ ਨਿਕਲਦੀ ਹੈ। ਅਲਟੀਮੇਟ ਪਾਵਰ ਜਿਹੜੀ ਹੈ ਉਹ ਰੱਬ ਦੇ ਕੋਲ ਹੈ। ਸੋ ਪੂਜਾ ਅਕਾਲ ਕੀ ਜ਼ਾਹਰ ਹੈ ਕਿ ਸਿਰਫ ਤੇ ਸਿਰਫ ਜੇ ਇਤਕਾਦ ਰੱਖਣਾ ਹੈ, ਫੇਥ ਰੱਖਣਾ ਹੈ, ਤੇ ਇੱਕ ਰੱਬ 'ਚ ਰੱਖਣਾ ਹੈ। ਅਫਸੋਸ ਹੈ ਕਿ ਅੱਜ ਜਦੋਂ ਅਸੀਂ ਸਿੱਖਾਂ ਦੀਆਂ ਬੱਚਿਆਂ ਨੂੰ ਦੇਖਦੇ ਹਾਂ, ਕੋਈ ਕਰਵਾ ਚੌਥ ਵਰਤ ਰੱਖ ਰਿਹਾ ਹੈ, ਕੋਈ ਗਣੇਸ਼ ਦੀ ਪੂਜਾ, ਦੀਵਾਲੀ ਨਾਲ ਜੁੜੀ ਹੋਈ ਲక్ష్ਮੀ ਦੀ ਪੂਜਾ, ਗਣੇਸ਼ ਦੀ ਪੂਜਾ, ਇਹ ਸਾਰੇ ਮੰਦਰਾਂ ਦੇ ਵਿੱਚ ਜਿਹੜੇ ਨੇ ਜਾ ਕੇ ਗੁਰਦੁਆਰਿਆਂ 'ਚ ਵੀ ਮੋਮਬੱਤੀਆਂ ਜਗਾ ਆਉਂਦੇ ਨੇ, ਮੰਦਰਾਂ 'ਚ ਵੀ ਤੁਰੇ ਹੁੰਦੇ ਨੇ, ਜੋਤਸ਼ੀਆਂ ਦੇ ਵੀ ਤੁਰੇ ਹੁੰਦੇ ਨੇ। ਇਹ ਸਾਰਾ ਪਾਠ ਜਿਹੜਾ ਮੈਂ ਸਮਝਦਾ ਵੀ ਜਦੋਂ ਗੁਰੂ ਸਾਹਿਬ ਨੇ ਸਪਸ਼ਟ ਸਾਨੂੰ ਹੁਕਮ ਕੀਤਾ ਕਿ ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨਾਨ, ਕਿ ਸਿੱਖ ਨੇ ਸਿਰਫ ਤੇ ਸਿਰਫ ਜਾਗਤ ਜੋਤ ਜਿਹੜਾ ਵਾਹਿਗੁਰੂ ਹੈ ਉਸ ਦੇ ਉੱਤੇ ਇਤਕਾਦ ਲਿਆਣਾ, ਉਸ ਇੱਕ ਤੋਂ ਬਿਨਾ ਨਾਇਕ ਹੈ ਅਨੇਕ, ਕਿ ਹੋਰਨਾਂ 'ਚ ਕਿਸੇ ਚੀਜ਼ 'ਚ ਯਕੀਨ ਨਹੀਂ ਰੱਖਣਾ। ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੇ, ਬ੍ਰਤ ਗੋਰ ਮੜੀ ਮਠ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਿਖਾਲਸ ਜਾਣੇ। ਸੋ ਜ਼ਾਹਰ ਹੈ ਕਿ ਭਾਈ ਇੱਕ ਰੱਬ ਦੀ ਪੂਜਾ, ਇੱਕ ਰੱਬ ਦੇ ਉੱਤੇ ਪੂਜਾ ਵੀ ਇਹ ਨਹੀਂ ਵੀ ਰੱਬ ਦੇ ਅੱਗੇ ਕੋਈ ਥਾਲੀ ਘੁਮਾਣੀ ਹੈ। ਉਹ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੋਇਆ ਭਾਈ, ਉਸ ਦੀ ਤਾਂ ਆਰਤੀ ਜਦੋਂ ਗगन ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲੇ ਆਣ ਲੋ ਪਵਨ ਚਵਰ ਹੋ ਕਰੇ, ਸਗਲ ਬਨ ਰਾਏ ਫਲੰਤ ਜੋਤੀ, ਕਿ ਅਸਮਾਨ ਉਸ ਦੇ ਸੂਰਜ ਤਾਰੇ ਸਿਆਰੇ ਇਹ ਦੀਵੇ ਨੇ, ਔਰ ਸਾਰੀ ਵਨਸਪਤੀ ਜਿਹੜੀ ਹੈ ਫੁੱਲਾਂ ਦੇ ਨਾਲ ਉਸ ਅਕਾਲ ਪੁਰਖ ਦੀ ਆਰਤੀ ਕਰ ਰਹੀ ਹੈ। ਪਰ ਇਹਦੇ 'ਚ ਇੱਕ ਬੜੀ ਅਹਿਮੀਅਤ ਵਾਲੀ ਗੱਲ, ਜਿੱਥੇ ਇੱਕ ਰੱਬ ਦੀ ਗੱਲ ਕੀਤੀ, ਜਾਗਤ ਜੋਤ ਜਪੈ ਨਿਸ ਬਾਸਰ, ਨਿਸ ਦਿਨ ਨੂੰ ਕਹਿੰਦੇ ਨੇ, ਬਾਸਰ ਰਾਤ ਨੂੰ ਕਹਿੰਦੇ, ਨਿਸ ਰਾਤ ਨੂੰ ਕਹਿੰਦੇ ਨੇ, ਬਾਸਰ ਦਿਨ ਨੂੰ ਕਹਿੰਦੇ ਨੇ। ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨਾਨ, ਇੱਕ ਤੋਂ ਬਿਨਾ ਕਿਸੇ ਹੋਰ ਤੇ ਮਨ ਨਾ ਲਿਆਏ, ਪੂਰਨ ਪ੍ਰੇਮ ਪ੍ਰਤੀਤ ਸਜੇ, ਕਿ ਉਸ ਦੇ ਅੰਦਰ ਰੱਬ ਦਾ ਪਿਆਰ ਹੋਏ ਔਰ ਫੇਥ ਸਿਰਫ ਤੇ ਸਿਰਫ ਰੱਬ ਤੇ ਹੋਏ। ਗੋਰ ਮੜੀ ਮਠ ਭੂਲ ਨਾ ਮਾਨੇ, ਗੋਰ ਕਬਰਾਂ ਨੂੰ ਕਹਿੰਦੇ ਨੇ। ਹੁਣ ਜਿੰਨੇ ਦੁਆਬੇ ਦੇ ਵਿੱਚ ਤੁਸੀਂ ਚਲੇ ਜਾਓ, ਪੀਰਾਂ ਦੀਆਂ ਕਬਰਾਂ ਦੇ ਉੱਤੇ ਨੱਕ ਰਗੜਨ ਵਾਲੇ ਉਹ ਕਿਹੜੇ ਪਾਸਿਓਂ ਫਿਰ ਸਿੱਖ ਨੇ? ਮੜੀਆਂ ਨੂੰ ਜਦੋਂ ਸਮਾਧਾਂ ਦੀ ਪੂਜਾ ਹੈ, ਅੱਜ ਜਠੇਰੇ ਆ ਗਏ, ਕਿਹੜਾ ਰਹਿ ਗਿਆ ਦੁਆਬੇ ਜਾਂ ਉਸ ਇਲਾਕੇ 'ਚ ਜਿੱਥੇ ਜਠੇਰਿਆਂ ਦੇ ਥਾਂ ਨਹੀਂ ਬਣੇ? ਸਾਲ ਬਾਅਦ ਜੀ ਅਸੀਂ ਉੱਥੇ ਰੱਖਦੇ ਤਾਂ ਅਖੰਡ ਪਾਠ ਹੈ ਜੀ, ਪਰ ਤੁਸੀਂ ਅਖੰਡ ਪਾਠ ਕਿਹੜੀ ਬਾਣੀ ਪੜ੍ਹਦੇ ਹੋ ਜੇ ਤੁਹਾਨੂੰ ਅਜੇ ਤੱਕ ਤੁਹਾਡੇ ਜਠੇਰੇ ਉੱਤੇ ਬੈਠੇ ਹੋਏ ਨੇ? ਤਾਂ ਚਲੇ ਗਏ, ਜੋ ਆਇਆ ਚਲਾ ਗਿਆ, ਜਲ ਕਾ ਜਲ ਹੁਆ, ਰਾਮ ਗੱਲ ਮੁੱਕ ਗਈ। ਸੋ ਗੁਰੂ ਕਲਗੀਧਰ ਪਾਤਸ਼ਾਹ ਨੇ ਤਾਂ ਸਟ੍ਰਿਕਟ ਵਾਰਨਿੰਗ ਕੀਤੀ ਸੀ ਕਿ ਗੌਰ ਮੜੀ ਮਠ, ਹੁਣ ਮੱਠਾਂ ਦੀ ਪੂਜਾ, ਸਾਰੇ ਜਿਹੜੇ ਅਮਰਨਾਥ ਮੱਠ ਤੇ ਫਲਾਣੇ ਤੇ ਢਿਮਕੇ ਸਾਰੇ ਮੱਠ ਨੇ, ਗੌਰ ਮੜੀ ਮਠ ਭੂਲ ਨਾ ਮਾਨੇ। ਔਰ ਗੌਰ ਔਰ ਇਸ ਗੱਲ ਨੂੰ ਬੜੀ ਕਲੀਅਰਲੀ ਵਰਤ ਵੀ ਪਹਿਲਾਂ ਆਇਆ ਕਿ ਨਾ ਵਰਤ ਰੱਖਣੇ ਨੇ ਜੀ। ਜਾਗਤ ਜੋਤ ਜਗੈ ਘਟ, ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੇ, ਬ੍ਰਤ ਗੌਰ ਮੜੀ ਮਠ। ਪਹਿਲੀ ਗੱਲ ਵਰਤ ਦੀ, ਕੋਈ ਵਰਤ ਨਹੀਂ ਰੱਖਣੇ ਔਰ ਮੱਠਾਂ ਦੀ ਪੂਜਾ ਨਹੀਂ ਹੈ, ਕਬਰਾਂ ਦੀ ਨਹੀਂ ਹੈ, ਸਮਾਧਾਂ ਦੀ ਨਹੀਂ ਹੈ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨ, ਕਿ ਤੀਰਥਾਂ ਤੇ ਦੂਸਰੇ ਤੀਸਰੇ ਭਟਕਣ ਦਾ ਕੋਈ ਫਾਇਦਾ ਨਹੀਂ ਹੈ। ਫੇਥ ਤੁਹਾਡਾ ਇੱਕ ਤੇ ਹੈ, ਰੱਬ ਤੇ ਹੈ, ਤੇ ਸਭ ਕੁਝ ਕਬੂਲ ਹੈ। ਔਰ ਇਹੀ ਅਖੀਰ ਚ ਕਿਹਾ ਕਿ ਭਾਈ ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੇ, ਕਿ ਜੇ ਇਹ ਸਾਰੇ ਡਿਸਪਲਿਨ ਚ ਹੈ ਫਿਰ ਸਮਝੋ ਤੁਹਾਡੇ ਹਿਰਦੇ ਦੇ ਅੰਦਰ ਉਸ ਵਾਹਿਗੁਰੂ ਦੀ ਜੋਤ ਦਾ ਪ੍ਰਗਾਸ ਹੋਏਗਾ,
ਫਿਰ ਹੀ ਤੁਸੀਂ ਖਾਲਸਾ ਕਹਾਉਣ ਦੇ ਹੱਕਦਾਰ ਹੋ। ਜੀ। ਸੋ ਜ਼ਾਹਿਰ ਹੈ ਵੀ ਇਹ 10ਵੇਂ ਪਾਤਸ਼ਾਹ ਦੀ ਬਾਣੀ ਹੈ ਔਰ ਇਹਦੇ ਚ ਸਪਸ਼ਟ ਤੌਰ ਦੇ ਉੱਤੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ। ਹੁਣ ਜਦੋਂ ਅਸੀਂ ਪਰਚਾ ਸ਼ਬਦ ਦਾ ਗੱਲ ਕਰਦੇ ਹਾਂ, ਪਰਚਾ ਕੀ ਹੁੰਦਾ ਹੈ, ਉਸ ਦੇ ਲਈ ਸਾਨੂੰ ਜਦੋਂ ਅਸੀਂ ਸਿੰਪਲਿਸਟਿਕ ਤਰੀਕੇ ਨਾਲ ਜਿਹੜੇ ਫਿਰ ਤਿੰਨ ਜਿਹੜੇ ਅੱਡ-ਅੱਡ ਨੇ ਕਪਲੇਟ ਜਿਨ੍ਹਾਂ ਨੂੰ ਟੁਗੈਦਰ ਕਰਕੇ ਪੜ੍ਹਨ ਦੇ ਲਈ, ਉਹਨਾਂ 'ਚ ਗਿਆਨੀ ਗਿਆਨ ਸਿੰਘ ਹੋਰਾਂ ਦੀ ਰਚਨਾ ਹੈ, ਉਹਨਾਂ 'ਚ ਭਾਈ ਨੰਦ ਲਾਲ ਦਾ ਰਹਿਤਨਾਮਾ ਹੈ, ਭਾਈ ਪ੍ਰਹਿਲਾਦ ਸਿੰਘ ਦਾ ਰਹਿਤਨਾਮਾ ਹੈ, ਔਰ ਉਹ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਅਰਦਾਸ ਤੋਂ ਬਾਅਦ। ਜੋ ਹੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਅਸੀਂ ਪੜ੍ਹਦੇ ਹਾਂ ਫਤਿਹ ਬੁਲਾ ਕੇ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿ ਭਾਈ ਇਹ ਪੰਥ ਗੁਰੂ ਨਾਨਕ ਦਾ ਗੁਰਮਤ ਪੰਥ ਨਿਰੰਕਾਰ ਦੀ ਜਿਹੜੀ ਹੈ ਉਹ ਆਗਿਆ ਦੇ ਵਿੱਚ ਆਇਆ ਔਰ ਸਾਰੇ ਸਿੱਖਾਂ ਨੂੰ ਇਹ ਹੁਕਮ ਹੈ ਕਿ ਉਹਨਾਂ ਨੇ ਹੁਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ, ਜਾਗਤ ਜੋਤ ਮੰਨਣਾ। ਗੁਰੂ ਫਿਰ ਇਸ ਦੇ ਉੱਤੇ ਐਮਫੇਸਾਈਜ਼ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ। ਕਿ ਭਾਈ ਜਿਹੜੀ ਰੱਬ ਨੂੰ ਮਿਲਣ ਦੀ ਚਾਹਨ ਹੈ, ਤੜਪ ਹੈ, ਪਿਆਸ ਹੈ, ਜਦੋਂ ਅਸੀਂ ਬਾਣੀ ਪ੍ਰੇਮ ਨਾਲ ਪੜ੍ਹਦੇ ਹਾਂ, ਉਸ ਦੇ ਉੱਤੇ ਵਿਚਾਰ ਕਰਦੇ ਹਾਂ ਔਰ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਉਸ ਨੂੰ ਟੁਕਾਉਂਦੇ, ਉਸ ਦੇ ਉੱਤੇ ਅਮਲ ਕਰਦੇ, ਤੇ ਫਿਰ ਅੰਦਰ ਦੇ ਸਾਰੇ ਰਾਜ ਵੀ ਖੁੱਲਦੇ ਨੇ। ਜਿਹੜਾ ਰੱਬ ਦੇ ਨਾਲ ਸਾਡੀ ਵਿੱਥ ਹੈ ਉਹ ਵੀ ਟੁੱਟਦੀ ਹੈ। ਤੇ ਇਸ ਮੁਕਾਮ ਦੇ ਉੱਤੇ ਜਿਹੜੀ ਗੁਰੂ ਗ੍ਰੰਥ ਸਾਹਿਬ, ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਸਾਡੇ ਜਾਗਤ ਜੋਤ ਗੁਰੂ ਨੇ, ਸ਼ਬਦ ਗੁਰੂ। ਹੁਣ ਸ਼ਬਦ ਜਿਹੜਾ ਹੈ ਉਹ ਕਦੇ ਮਰਦਾ ਨਹੀਂ ਹੈ। ਜਿਹੜੀ ਬਾਡੀਜ਼ ਹੈ, ਬੇਸ਼ੱਕ 10 ਗੁਰੂ ਸਾਹਿਬਾਨ ਸਾਡੇ ਲਈ ਰੱਬ ਦੇ ਮੈਸੇਂਜਰ ਨੇ। ਗੁਰੂ ਦਾ ਮਤਲਬ ਹੀ ਇਹ ਹੁੰਦਾ ਹੈ ਜਿਹੜਾ ਹਨੇਰੇ ਨੂੰ ਖਾ ਜਾਏ, ਡਿਸਪੈਲਰ ਆਫ ਦਾ ਡਾਰਕਨੈਸ। ਸੋ ਜ਼ਾਹਰ ਹੈ ਕਿ ਗੁਰੂ ਸਾਹਿਬਾਨ ਸਾਡੇ ਲਈ ਉਹ ਲਾਈਟ ਹਾਊਸ ਨੇ। ਪਰ ਇਸ ਗੱਲ ਨੂੰ ਹਰ ਕੋਈ ਜਿਹੜਾ ਵੀ ਦੁਨੀਆ 'ਚ ਆਇਆ, ਜਿਹਦਾ ਜਨਮ ਹੈ, ਉਸ ਦਾ ਜਾਣਾ ਵੀ ਹੈ। ਇਸ ਲਈ ਜਿਹੜਾ ਸਰੀਰਕ ਰੂਪ ਦੇ ਵਿੱਚ ਆਂਦਾ ਹੈ ਔਰ ਅਸੀਂ ਬਾਣੀ 'ਚ ਹੀ ਪੜ੍ਹਦੇ ਹਾਂ, ਸੋ ਮੁਖ ਜਲੇ ਜਿਤ ਜੇ ਕਹਿ ਠਾਕਰ ਜੋਨੀ। ਕਿ ਉਹ ਮੂੰਹ ਸੜ ਜਾਏ ਜਿਹੜਾ ਕਹਿੰਦਾ ਹੈ ਕਿ ਰੱਬ ਜਿਹੜਾ ਹੈ ਉਹ ਜੂਨਾਂ ਦੇ ਵਿੱਚ ਪੈਂਦਾ ਹੈ। ਸੋ ਜੂਨ ਹਿਊਮਨ ਲਾਈਫ ਹੈ। ਸੋ ਰੱਬ ਜਿਹੜਾ ਹੈ, ਰੱਬ ਵਰਗਾ, ਰੱਬ ਦਾ ਰੂਪ ਕੋਈ ਹੋ ਸਕਦਾ, ਰੱਬ ਨਹੀਂ ਹੈ। ਔਰ ਇਹੀ ਕਾਰਨ ਹੈ ਜਦੋਂ ਸਾਨੂੰ 10ਵੇਂ ਪਾਤਸ਼ਾਹ ਨੇ 10 ਜਾਮਿਆਂ ਜਿਹੜੀ ਡਿਊਟੀ, ਜਿਹੜੀ ਸੇਵਾ, ਜਿਹੜਾ ਮੈਸੇਜ ਅਕਾਲ ਪੁਰਖ ਨੇ ਉਹਨਾਂ ਰਾਹੀਂ ਮਨੁੱਖਤਾ ਨੂੰ ਦਿੱਤਾ, ਉਹ ਜਦੋਂ ਮੁਕੰਮਲ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ, ਫਿਰ ਫੋਰਐਵਰ ਇਟਰਨਲ ਜਿਹੜੇ ਨੇ ਇਸ ਜੋਤ ਨੂੰ ਪ੍ਰਗਟ ਕੀਤਾ। ਹੁਕਮ ਵੀ ਹੋਇਆ ਕਿ ਭਾਈ ਇਸ 'ਚੋਂ ਤੁਸੀਂ ਅਗਵਾਈ ਲੈਣੀ ਹੈ। ਤੇ ਨਾਲ ਹੀ ਫਿਰ ਇਹ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਸ਼ੁਰੂਆਤ ਜਿਸ ਦੀ ਹੋਈ, ਜਿਹੜਾ ਨਿਰਮਲ ਪੰਥ ਗੁਰੂ ਨੇ ਐਸਟੈਬਲਿਸ਼ ਕੀਤਾ, ਉਹ ਨਿਰਮਲ ਪੰਥ ਲਗਭਗ 230 ਵਰੇ 1469 'ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਸੋ 230 ਵਰੇ ਦਾ ਸਫ਼ਰ ਮੁਕੰਮਲ ਕਰਕੇ ਫਿਰ ਇਹ ਖਾਲਸਾ ਪੰਥ ਦੇ ਰੂਪ 'ਚ, ਪੰਜ ਕਕਾਰੀ ਰੂਪ ਦੇ ਵਿੱਚ, ਜਿਸ ਦੇ ਵਿੱਚ ਗੁਰੂ ਕਲਗੀਧਰ ਆਪ ਬੈਠ ਗਏ ਜੀ। ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਸੋ ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ 'ਚ ਓਤ ਪੋਤ ਨੇ, ਇਵੇਂ ਮੈਂ ਖਾਲਸੇ ਦੇ ਵਿੱਚ ਵਸਦਾ। ਸੋ ਇਹ ਗੁਰੂ ਗ੍ਰੰਥ ਔਰ ਗੁਰੂ ਪੰਥ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ 10ਵੇਂ ਪਾਤਸ਼ਾਹ ਨੇ ਸੀਸ ਝੁਕਾਇਆ, ਤਾਬਿਆਂ 'ਚ 5 ਪਿਆਰੇ 5 ਸਿੰਘ ਖੜੇ ਨੇ। ਸੋ ਇਹ ਜਦੋਂ ਅਸੀਂ ਗੁਰਤਾ ਦੀ ਗੱਲ, ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਕਰਦੇ ਹਾਂ, ਔਰ ਇਹੀ ਅਲਟੀਮੇਟਲੀ ਯੂਨੀਕ ਡਾਕਟਰੀਨ ਹੈ। ਦੁਸ਼ਮਣ ਨੇ ਵੀ ਜਦੋਂ ਵਾਰ ਕੀਤਾ, ਹਮਲਾ ਕੀਤਾ, 18ਵੀਂ ਸਦੀ 'ਚ ਹੋਏ ਜਾਂ ਅੱਜ 20ਵੀਂ ਔਰ 21ਵੀਂ ਸਦੀ ਜਿਸ ਦੁਸ਼ਮਣ ਦੇ ਨਾਲ ਸਾਡਾ ਵਾਹ ਹੈ, ਉਹਨਾਂ ਨੇ ਦੋਨਾਂ ਨੂੰ ਹੀ, ਕਿਉਂਕਿ ਇਹ ਉਹ ਦੋ ਪਿੱਲਰ ਨੇ ਜਿਸ ਦੇ ਉੱਤੇ ਸਿੱਖੀ ਦੀ ਇਮਾਰਤ ਖੜੀ ਹੈ। 1947 'ਚ ਸਾਨੂੰ ਕੁਝ ਹਫ਼ਤਿਆਂ ਬਾਅਦ ਹੀ ਕ੍ਰਿਮੀਨਲ ਟ੍ਰਾਈਬ ਐਲਾਨ ਦਿੱਤਾ, ਜਰਾਇਮ ਪੇਸ਼ਾ ਕਬੀਲਾ, ਔਰ ਫਿਰ 37 ਸਾਲ ਬਾਅਦ ਪੂਰਾ ਅਟੈਕ ਜੂਨ 84 ਦਾ ਦਰਬਾਰ ਸਾਹਿਬ, 37 ਇਤਿਹਾਸਕ ਗੁਰਦੁਆਰਿਆਂ ਤੇ ਔਰ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਸਿੱਖ ਜਵਾਨੀ ਦਾ ਨਸਲ ਘਾਤ ਕਰਕੇ, ਔਰ ਫਿਰ ਅਸੀਂ ਦੇਖਦੇ ਹਾਂ ਨਵੰਬਰ 84 'ਚ ਭਾਰਤ ਭਰ 'ਚ ਸਿੱਖਾਂ ਦੀ ਨਸਲਕੁਸ਼ੀ, ਔਰ ਅਗਲੇ 10, 12, 15 ਸਾਲ ਫਿਰ ਕਿਵੇਂ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਦਾ ਮੁਕਾਣਾ। ਇਸ ਦਾ ਅਸੀਂ ਅਕਸਰ
ਜ਼ਿਕਰ ਕਰਦੇ ਔਰ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਡਿਲੂਟ ਕਰਨ ਲਈ ਉਹ ਰਾਧਾ ਸੁਆਮੀ ਹੋਣ, ਨਰਕਧਾਰੀ ਹੋਣ, ਆਸ਼ੂਤੋਸ਼ੀਏ ਹੋਣ, ਭਨਿਆਰਾ ਹੋਏ ਔਰ ਸੌਦਾ ਸਾਧ ਕਿਸ ਕਿਸਮ ਦੇ ਪਖੰਡ, ਔਰ ਇਹ ਸਾਰੇ ਹੀ ਹਕੂਮਤ ਦੀ ਬਲੈਸਿੰਗ ਦੇ ਨਾਲ, ਉਹਨਾਂ ਦੀ ਸਪਾਂਸਰਿੰਗ ਦੇ ਨਾਲ, ਉਹਨਾਂ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਨੇ ਉਹਨਾਂ ਦੇ ਏਜੰਡੇ ਦਾ ਹਿੱਸਾ ਹੈ। ਸੋ ਅਸੀਂ ਜਿੱਥੇ ਅੱਜ ਮੁਬਾਰਕਬਾਦ ਦਿੰਦੇ ਹਾਂ ਇਸ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਮੌਕੇ ਤੇ, ਉੱਥੇ ਅਸੀਂ ਇਹ ਵੀ ਆਪਣੇ ਸਿੱਖ ਸੰਗਤਾਂ ਨੂੰ, ਆਪਣੇ ਭਰਾਵਾਂ ਭੈਣਾਂ ਨੂੰ ਇਹ ਜ਼ਰੂਰ ਕਹਿੰਦੇ ਹਾਂ ਕਿ ਭਾਈ ਦੇਖੀਏ ਕਿ ਸਾਡੇ ਡੇ ਟੂ ਡੇ ਲਾਈਫ ਦੇ ਵਿੱਚ ਇੱਕ ਪਾਸੇ ਤਾਂ ਬ੍ਰਾਹਮਣਵਾਦ ਦਾ ਬਾਹਰੋਂ ਹਮਲਾ ਹੈ ਜਿਹੜਾ ਕਿ ਉਹ ਸਾਡੀ ਸਿੱਖੀ ਨੂੰ, ਔਰ ਕਿਵੇਂ RSS ਨੇ ਹਰ ਲੈਵਲ ਦੇ ਉੱਤੇ ਜਿਹੜਾ ਸਿੱਖੀ ਨੂੰ ਟਾਰਗੇਟ ਕੀਤਾ, ਪਰ ਅਸੀਂ ਕਿਤੇ ਦੇਖੀਏ ਕਿ ਕਿਤੇ ਅਸੀਂ ਆਪ ਹੀ ਤਾਂ ਸਿੱਖੀ ਦੇ ਦੁਸ਼ਮਣ ਨਹੀਂ ਹੈ। ਬਿਲਕੁਲ। ਕੀ ਸਾਡੇ ਘਰਾਂ ਚੋਂ ਮੰਗਲ ਸ਼ਨੀਚਰ ਨਿਕਲ ਗਏ ਨੇ? ਕੀ ਸਾਡੇ ਘਰਾਂ ਦੇ ਵਿੱਚੋਂ ਇਹ ਜੰਤਰ ਮੰਤਰ ਤੰਤਰ ਨਿਕਲ ਗਏ? ਕੀ ਅਸੀਂ ਵਹਿਮਾਂ ਭਰਮਾਂ ਤੋਂ ਆਜ਼ਾਦ ਹੈ? ਕੀ ਇਹ ਹਿੰਦੂ ਤਵੀ ਤਿਉਹਾਰ, ਉਹਨਾਂ ਦੇ ਵਰਤ, ਉਹਨਾਂ ਦੇ ਪਹਿਰਾਵੇ, ਉਹਨਾਂ ਦੀ ਬੋਲੀ, ਉਹਨਾਂ ਦਾ ਰਹਿਣ ਸਹਿਣ ਕਿਤੇ ਸਾਡੇ ਵਿੱਚ ਤਾਂ ਨਹੀਂ ਆ ਗਿਆ? ਜੇ ਤੁਸੀਂ ਬਹੁਤ ਵਾਰ ਦੇਖਦੇ ਹੋ ਤਾਂ ਮੈਨੂੰ ਇਹ ਲੱਗਦਾ ਹੈ ਕਿ ਸਿੱਖੀਜ਼ਮ ਬ੍ਰਾਹਮਣਿਕਲ ਸੀਜ ਦੇ ਵਿੱਚ ਪੂਰੀ ਤਰ੍ਹਾਂ ਫਸਿਆ ਹੋਇਆ ਹੈ। ਬਾਹਰੋਂ ਤਾਂ ਹਮਲਾ ਹੈ ਹੀ ਹੈ, ਪਰ ਅੱਜ ਸਾਡਾ ਵੱਡਾ ਤਬਕਾ ਜਿਹੜਾ ਹੈ ਉਹ ਵੀ ਉਹਨਾਂ ਪ੍ਰਭਾਵਾਂ ਨੂੰ ਕਬੂਲਦੇ, ਔਰ ਇਸ ਗੱਲ ਨੂੰ ਸਮਝਦੇ ਹਾਂ, ਅਸੀਂ ਸਮਝਦੇ ਹਾਂ ਵੀ ਉਹ ਤਾਂ ਪਾਸਟ ਨੂੰ ਵੀ ਕਰੈਕਟ ਕਰਨ ਤੇ ਲੱਗੇ ਹੋਏ ਨੇ। ਜੋ ਉਹਨਾਂ ਦਾ ਝੂਠ ਸੀ, ਮਿਥਿਹਾਸ ਸੀ, ਉਹਨੂੰ ਇਤਿਹਾਸ ਬਣਾਉਣ ਦੇ ਦੌਰ 'ਚ ਨੇ, ਕਿਉਂਕਿ ਉਹਨਾਂ ਕੋਲ ਇਤਿਹਾਸ ਹੈ ਨਹੀਂ, ਉਹਨਾਂ ਕੋਲ ਕੋਈ ਯੂਨੀਕਨੈਸ ਨਹੀਂ ਹੈ ਜਿਹੜੀ ਉਹ ਵੇਚ ਸਕਣ ਦੁਨੀਆ ਨੂੰ, ਤੇ ਅਸੀਂ ਆਪਣੇ ਇਤਿਹਾਸ ਨੂੰ ਮਿਥਿਹਾਸ ਬਣਾਉਣ ਤੇ ਲੱਗੇ ਹੋਏ ਜੀ। ਅਸੀਂ, ਮੈਂ ਦੇਖਦਾ ਬਹੁਤ ਵਾਰੀ ਦੀਵਾਨਾਂ 'ਚ ਕਈ ਵਾਰੀ ਬਹਿਣਾ ਵੀ ਤੁਹਾਡਾ ਮਜਬੂਰੀ ਹੁੰਦਾ, ਘੰਟਿਆਂ ਬੱਧੀ ਜਿਹੜਾ ਢਾਡੀ ਚੱਲ ਰਹੇ ਹੁੰਦੇ ਨੇ, ਕਵੀਸ਼ਰ ਹੁੰਦਾ, ਦੂਜਾ ਹੁੰਦਾ, ਮਜਬੂਰੀ ਮੈਂ ਇਸ ਲਈ ਕਿਹਾ ਵੀ ਤੁਸੀਂ ਸੁਣ ਰਹੇ ਹੁੰਦੇ ਹੋ ਕਿ ਵੀ ਇਹ ਜਿਹੜੇ ਸਾਡੇ ਪ੍ਰਚਾਰ ਕਰਨ ਵਾਲੇ ਨੇ, ਕੀ ਇਹਨਾਂ ਦੇ ਕੋਲ ਵਕਤ ਨਹੀਂ ਹੈ ਵੀ ਇਹ ਸੱਚ ਦੀ ਤਹਿ ਤੱਕ ਪਹੁੰਚ ਸਕਣ? ਬਹੁਤ ਕੁਛ ਉਹੀ ਕਹਾਣੀਆਂ ਜਿਹੜੀਆਂ ਇਧਰੋਂ ਉਧਰੋਂ ਫੜਾ ਕੇ ਨੇ, ਜਿਨ੍ਹਾਂ 'ਚ ਕਈ ਵਾਰੀ ਉਹ ਬ੍ਰਾਹਮਣਵਾਦ ਦੀਆਂ ਹੀ ਗੱਲਾਂ ਨੂੰ ਐਨਫੋਰਸ ਕਰ ਰਹੇ ਹੁੰਦੇ ਨੇ। ਉਹਨਾਂ ਦੀ ਤਾਂ ਮਜਬੂਰੀ ਹੈ ਬ੍ਰਾਹਮਣਵਾਦ ਦੀ ਕਿ ਉਹ ਮਿਥਿਹਾਸ ਦਾ ਸਹਾਰਾ ਲੈਣ। ਸਾਡੇ ਕੋਲ ਤਾਂ ਇਤਿਹਾਸ ਹੈ ਸੱਚਾ ਸੁੱਚਾ, ਸਾਡੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੂਲ ਰੂਪ 'ਚ ਹੈ, ਜਿਹਨੂੰ ਇੱਕ ਓਂਕਾਰ ਤੋਂ 18 10 20 ਤੱਕ ਕੋਈ ਉਹਦਾ ਕੰਨਾ ਲੱਗ ਮਾਤਰ ਜਿਹੜਾ ਉਹ ਬਦਲਣ ਨਹੀਂ ਦਿੱਤਾ ਹੈ ਸਿੱਖਾਂ ਨੇ। ਤੇ ਅਸੀਂ ਬਾਣੀ ਦੇ ਸਹਾਰੇ ਨੂੰ ਛੱਡ ਕੇ ਕਿੱਧਰ ਨੂੰ ਤੁਰ ਰਹੇ, ਕਿੱਧਰ ਨੂੰ ਭਟਕ ਰਹੇ ਹਾਂ। ਔਰ ਜਿਹਦਾ ਘਰ ਆਪਣਾ ਭਰਿਆ ਭਕੁੰਨਾ ਹੋਏ ਉਹ ਦਰ ਤੇ ਨਹੀਂ ਮੰਗਦਾ ਫਿਰਦਾ। ਸੋ ਅਸੀਂ ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਇਸ ਕਨਸੈਪਟ ਨੂੰ ਸਮਝੀਏ। ਹੁਣ ਜਦੋਂ ਮੈਂ ਉਹਨਾਂ ਦੀ ਗੱਲ ਕਰਦਾ, ਵਰਿੰਦਰ ਸ਼ਰਮਾ ਨਾਂ ਦਾ ਉਹਨਾਂ ਦਾ ਮੈਂਬਰ ਪਾਰਲੀਮੈਂਟ ਹੈ, ਬ੍ਰਿਟਿਸ਼ ਪਾਰਲੀਮੈਂਟ ਸਭ ਤੋਂ ਸੀਨੀਅਰ ਹੈ, ਸਾਊਥ ਹਾਲ ਤੋਂ ਹੀ ਜਿੱਤ ਕੇ ਆਂਦਾ। ਹੁਣ ਉਹਨੇ ਇੱਕ ਪਾਰਲੀਮੈਂਟ ਦੇ ਵਿੱਚ ਮੋਸ਼ਨ ਟੇਬਲ ਕੀਤਾ ਕਿ ਜੀ ਕਿਉਂਕਿ 1999 ਦੇ ਵਿੱਚ 13 ਅਪ੍ਰੈਲ 1999 ਨੂੰ ਜਲਿਆਂਵਾਲੇ ਬਾਗ ਦਾ ਘਰ ਹੈ, ਉਸ ਵੇਲੇ ਦੇ ਪੰਜਾਬ ਦੇ ਗਵਰਨਰ ਮਾਈਕਲ ਓ ਡਵਾਇਰ ਨੇ ਕੀਤਾ। ਉਸ ਮੌਕੇ ਦੇ ਮੇਜਰ ਜਨਰਲ ਡਾਇਰ ਨੇ ਉਹ ਜਿਹੜਾ ਉਸ ਮਸ਼ੀਨ ਗੰਨਾਂ ਬੀੜ ਕੇ ਗੋਲੀਆਂ ਚਲਾਈਆਂ, 500-600 ਬੰਦਾ ਮਰ ਗਿਆ, 600-700 1000-1500 ਜ਼ਖਮੀ ਹੋਇਆ। ਔਰ ਹੁਣ 2019 ਦੇ ਵਿੱਚ 100 ਸਾਲ ਹੋਣੇ ਨੇ। ਸੋ ਉਹਨੇ ਮੋਸ਼ਨ ਲਿਆਂਦਾ ਹੈ ਕਿ ਜੀ ਇਹ ਜਿਹੜਾ ਹੈ ਇਸ ਦੇ ਉੱਤੇ ਮਾਫੀ ਮੰਗੇ ਬ੍ਰਿਟਿਸ਼ ਸਾਮਰਾਜ। ਉਹਨਾਂ ਨੇ ਕਿਹਾ ਜੀ ਪਹਿਲਾਂ ਵੀ ਜਿਹੜਾ ਇਸ ਦੇ ਉੱਤੇ ਡੇਵਿਡ ਕੈਮਰੂਨ ਨੇ ਕਿਹਾ ਸੀ, ਰਿਗਰੈਟ ਕੀਤਾ ਸੀ, ਔਰ ਹੁਣ ਪ੍ਰੋਪਰ ਮਾਫੀ ਮੰਗੀ ਜਾਏ, ਕਿਉਂਕਿ ਅਸੀਂ ਇਤਿਹਾਸ ਨੂੰ ਠੀਕ ਪਰਸਪੈਕਟਿਵ 'ਚ ਦੇਖਣਾ ਚਾਹੁੰਦੇ ਹਾਂ ਤਾਂ ਕਿ ਫਿਊਚਰ ਦੀਆਂ ਜਨਰੇਸ਼ਨਸ ਨੂੰ ਪਤਾ ਹੋਏ ਕਿ ਵੀ ਕੀ ਹੋਇਆ ਔਰ ਉਹ ਗਲਤੀ ਦੁਬਾਰਾ ਨਾ ਦੁਹਰਾਈ ਜਾਏ। ਪਰ ਮੈਂ ਇਹ ਖਬਰ ਦੇਖੀ ਔਰ ਦਰਸ਼ਕ ਦੇਖ ਰਹੇ ਨੇ, ਜਲਿਆਂਵਾਲੇ ਬਾਗ ਦਾ ਸਮਾਰਕ ਵੀ ਬਣਿਆ ਹੋਇਆ ਹੈ, ਉਸ ਦੇ ਵਿੱਚ ਹੋਰ ਵੀ ਜਿਹੜਾ ਹੈ ਉਹਨਾਂ ਨੂੰ ਟੂਰਿਸਟ ਲਿਸਟ 1997 'ਚ ਕੁਈਨ ਐਲਿਜ਼ਾਬੈਥ ਔਰ ਐਡਿਨਬਰਗ ਦਾ ਪ੍ਰਿੰਸ, ਉਹਦਾ ਨਾਂ ਸੀ ਡਿਊਕ, ਪ੍ਰਿੰਸ ਡਿਊਕ, ਇਹ ਗਿਆ ਉੱਥੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਈ ਰਾਣੀ ਨਾਲ ਜਲਿਆਂਵਾਲੇ। ਉਦੋਂ ਇਹਨਾਂ ਨੇ ਪੂਰੀ ਗੁਜਰਾਤ ਪ੍ਰਾਈਮ ਮਿਨਿਸਟਰ ਹੁੰਦਾ ਸੀ, ਪੂਰੀ ਇੱਕ ਮੁਹਿੰਮ ਚਲਾਈ ਸੀ ਇਹਨਾਂ ਨੇ ਜੀ, ਮਾਫੀ ਮੰਗੇ ਅੰਗਰੇਜ਼ੀ ਸਾਮਰਾਜ, ਇਹ ਹੋਇਆ ਉਹ ਹੋਇਆ। ਤਾਂ ਉਹਨੇ ਪ੍ਰਿੰਸ ਨੇ ਕਿਹਾ ਸੀ ਜੀ ਪਹਿਲਾਂ ਤੁਸੀਂ ਕੈਜੂਅਲਟੀ ਫਿਗਰ ਦੇਖ ਲਓ, ਤੁਸੀਂ ਬਹੁਤ ਐਗਜ਼ੈਜਰੇਟ ਕਰ ਰਹੇ ਹੋ, ਔਰ ਉਹਦੇ ਪਿੱਛੇ ਪੈ ਗਏ। ਹਾਂਜੀ, ਲੇਕਿਨ ਮੈਂ ਇਹ ਦੇਖਦਾ ਕਿ ਵੀ ਇਹ ਸਿੱਖ ਹਲਕਿਆਂ 'ਚੋਂ ਚੁਣ ਕੇ ਆਇਆ ਹੋਇਆ, ਸਾਊਥ ਹਾਲ 'ਚੋਂ ਜਿੱਤਦਾ ਮੈਂਬਰ ਪਾਰ, ਇਹਨਾਂ ਨੂੰ ਕਦੇ ਇਹ ਨਹੀਂ ਨਜ਼ਰ ਆਉਂਦਾ ਵੀ ਉਹ ਤਾਂ 100 ਸਾਲ ਪਹਿਲਾਂ ਹੋਇਆ, ਉਹਦਾ ਬਦਲਾ ਊਧਮ ਸਿੰਘ ਨੇ ਵੀ ਲੈ ਲਿਆ। ਇੱਕ ਪੂਰਾ ਹੰਟਰ ਕਮਿਸ਼ਨ ਬੈਠਾ ਹੈ, ਪਰਿਵਾਰਾਂ ਨੂੰ ਕੰਪਨਸੇਸ਼ਨ ਦਿੱਤਾ ਗਿਆ। ਅੱਜ ਤੱਕ ਵੀ ਬ੍ਰਿਟਿਸ਼ ਜਿਹੜੇ ਲਿਖਾਰੀ ਜਾਂ ਦੂਜੇ ਨੇ ਉਹਨੂੰ ਇੱਕ ਕਾਲਾ ਕਾਂਡ ਕਹਿੰਦੇ ਨੇ,
ਤੇ ਜੋ ਕੁਝ ਪਿਛਲੇ 32-33 ਸਾਲ ਚ ਡੈਮੋਕ੍ਰੇਸੀ ਦੇ ਨਾਂ ਥੱਲੇ ਆਪਣੀ ਹਕੂਮਤ ਨੇ ਆਪਣੇ ਲੋਕਾਂ ਦੇ ਕੀਤਾ ਜੀ। ਉਹ ਜੂਨ 84 ਹੋਏ, ਨਵੰਬਰ 84 ਹੋਏ, ਬਾਬਰੀ ਮਸਜਿਦ ਢਾਣ ਤੋਂ ਲੈ ਕੇ ਮੁਸਲਮਾਨਾਂ ਦੀ ਨਸਲਕੁਸ਼ੀ ਉਹ ਬੰਬਈ ਚ ਹੋਏ, 92 ਦੇ ਵਿੱਚ, 93 ਚ, ਉਹ 2002 ਚ ਗੁਜਰਾਤ ਚ ਹੋਏ, ਭਾਰਤ ਭਰ ਚ ਜੋ ਹਸ਼ਰ ਈਸਾਈਆਂ ਦਾ ਹੋ ਰਿਹਾ ਹੈ, ਦਲਿਤਾਂ ਦੇ ਨਾਲ, ਆਦੀਵਾਸੀਆਂ ਦੇ ਨਾਲ ਹਜ਼ਾਰਾਂ ਸਾਲਾਂ ਤੋਂ, ਔਰ ਪਿਛਲੇ 70 ਸਾਲ ਜੋ ਜ਼ੁਲਮ ਹੋ ਰਹੇ ਨੇ, ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੂੰ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਜੇ ਸਾਡੇ ਲੋਕਾਂ ਨੂੰ ਵੀ, ਅਸੀਂ ਵੀ ਜਦੋਂ ਜਲਿਆਂਵਾਲੇ ਬਾਗ ਦੀ ਗੱਲ ਦੂਜੀ ਆਉਂਦੀ ਹੈ, ਉਹ ਹੋ ਗਿਆ ਉਹਨਾਂ ਨਾਲ ਅਕਾਊਂਟ ਸੈਟਲ ਵੀ ਹੋ ਗਿਆ, ਸਜ਼ਾ ਯਾਫਤਾ ਵੀ ਹੋਇਆ, ਉਹਨਾਂ ਅੰਗਰੇਜ਼ੀ ਸਾਮਰਾਜ ਨੂੰ ਵੀ ਉੱਥੋਂ ਅੰਗਰੇਜ਼ਾਂ ਨੂੰ ਜੀ ਕੱਢਣ ਦੇ ਵਿੱਚ ਬਹੁਤ ਵੱਡਾ ਰੋਲ ਇਸ ਘਟਨਾ ਦਾ ਸੀ। ਲੋਕਾਂ ਦੇ ਵਿੱਚ ਜਿਹੜੀ ਜਾਗਰਤੀ ਆਈ, ਲੇਕਿਨ ਸਾਨੂੰ ਜੋ ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਔਰ ਅਸੀਂ ਉਹ ਨਜ਼ਰ ਨਹੀਂ ਆਉਂਦਾ ਜਾਂ ਅਸੀਂ ਉਸ ਦੇ ਲਈ ਕੁਝ ਕਰਨ ਨੂੰ ਤਿਆਰ ਨਹੀਂ ਹੈ। ਸੋ ਮੈਂ ਸਮਝਦਾ ਹਾਂ ਵੀ ਇਸ ਗੱਲ ਨੂੰ ਸਮਝੀਏ ਕਿ ਅੱਜ ਸਾਡਾ ਦੁਸ਼ਮਣ ਕਿਸ ਕਦਰ ਮੁਗਲਾਂ ਤੋਂ ਵੱਧ ਕੇ ਜ਼ੁਲਮ ਔਰ ਅੰਗਰੇਜ਼ਾਂ ਤੋਂ ਵੱਧ ਕੇ ਚਲਾਕੀ ਔਰ ਡੈਮੋਕ੍ਰੇਸੀ ਦੇ ਨਾਂ ਥੱਲੇ, ਤੇ ਜੇ ਫਿਰ ਵੀ ਸਾਨੂੰ ਸਮਝ ਨਹੀਂ ਹੈ ਤਾਂ ਫਿਰ ਸਾਡਾ ਸਤਿਗੁਰੂ ਹੀ ਰੱਖ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨਾਲ ਨੂੰ ਅਪੀਲ ਕਰਦੀ ਹੈ, ਵੀਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ। 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।